अस्सलाम वालेकुम। कहने कहते सरफा करके सुती आटा खा गई कुत्ती। भी वो सर्दियां आई हैं तो हर किसी ने सोचा भी ना पखा चलता है ते ना कोई होर फ्रिज इन्नी चलती है भी बिल घट आऊगा भी आ जाके बलदे तो वो बल्ब ही आ भी वो भी रात ਨੂੰ ਤੇ ਬਿੱਲ ਘੱਟ ਆਊਗਾ ਤੇ ਆਪਦੇ ਨਿਜ਼ਾਮ ਬਾਕੀ ਦੇ ਕੰਮ ਕਰ ਲਵਾਂਗੇ। ਉਹ ਹੋਇਆ ਐਵੇਂ ਕਿ ਉਹਨਾਂ ਨੇ ਜਦੋਂ ਬਿੱਲ ਆਇਆ ਸੀ ਉਹ ਪਹਿਲੇ ਮਹੀਨੇ ਹੀ ਉਹਨਾਂ ਨੇ ਐਸੀ ਤੁੰਨ ਕੱਢ ਦਿੱਤੀ ਤੇ ਉਹ ਸਰਦੀਆਂ ਦੇ ਵਿੱਚ ਵੀ ਇੰਨਾ ਬਿੱਲ ਆਇਆ ਕਿ ਬੰਦਾ ਸੋਚ ਕੇ ਪਰੇਸ਼ਾਨ ਹੋ ਜਾਂਦਾ ਵੀ ਉਹ ਜਦੋਂ ਪਤਾ ਕਰਾਇਆ ਵੀ ਇਹ ਭਾਈ ਬਿੱਲ ਇੰਨਾ ਕਿਉਂ ਆਖੇ ਪਿਛਲੇ ਜਿਹੜੇ 2-3 ਮਹੀਨੇ ਲੰਘ ਗਏ ਨਾ ਉਦੋਂ ਆਖੇ ਫਿਊਲ ਪਰ ਦੇ ਜਿਹੜਾ ਕੋਲਾ ਤੇ ਜਿਹੜਾ ਪੈਟਰੋਲ ਖਰੀਦਿਆ ਸੀ ਨਾ ਉਹਦੀ ਕੀਮਤ ਵੱਧ ਗਈ ਸੀ ਤੇ ਉਹ ਤੁਹਾਡੇ ਬਿੱਲ 'ਚ ਨਹੀਂ ਸੀ ਪਾਈ ਤੇ ਉਹ ਅਖੇ ਪਿਛਲਾ ਹਿਸਾਬ ਕੀਤਾ ਤੇ ਇਹ ਤੁਹਾਡੇ ਪਿਛਲੇ ਇਹ ਬਣ ਗਿਆ ਤੇ ਉਹ ਪਿਛਲਾ ਬਿੱਲ ਤਾਂ ਅਖੇ ਪਿਛਾ ਹੀ ਅਸੀਂ ਦੇਤਾ ਨਹੀਂ ਅਖੇ ਉਹ ਜਿਹੜਾ ਉਦੋਂ ਤੁਸੀਂ ਬਿੱਲ ਦੇਤਾ ਸੀ ਤੇ ਉਹ ਸਾਨੂੰ ਅਖੇ ਪਤਾ ਨਹੀਂ ਲੱਗਾ ਤੇ ਉਹ ਅਖੇ ਪਿਛਾ ਵਧਿਆ ਸੀ ਤੇ ਉਹ ਫਿਰ ਪਾ ਨਹੀਂ ਹੋਇਆ ਤੁਹਾਡੇ ਖਾਤੇ 'ਚ ਤੇ ਉਹ ਫਿਰ ਅਸੀਂ ਸੋਚਿਆ ਵੀ ਇਸ ਵਾਰ ਪਾ ਦਈਏ ਤੁਹਾਡੇ ਖਾਤੇ 'ਚ ਵੀ ਅੱਲਾ ਦੇ ਬੰਦੇ ਉਹ ਵੀ 24-25 ਯੂਨਿਟਾਂ ਤੇ ਬਿੱਲ 1600 2000 ਗੱਲ ਸਮਝ ਆਉਂਦੀ ਆ ਹਾਂਜੀ ਉਹ ਤੋਂ ਕਹੀ ਜਾਂਦੇ ਵੀ ਅਸੀਂ ਸਸਤਾ ਕਰਤਾ 11 ਰੁਪਏ ਯੂਨਿਟ ਸਸਤਾ ਕਰਤਾ ਤੇ ਉਹਦੇ ਬਾਵਜੂਦ ਵੀ 24 ਯੂਨਿਟਾਂ ਤੇ 1700 ਰੁਪਏ ਬਿੱਲ ਆ ਮਤਲਬ ਕਿਹੜੇ ਪਾਸੇ ਜਾਵੇ ਵੀ ਤੁਸੀਂ ਇਹਨੂੰ ਕੀ ਰੇਟ ਸਾਨੂੰ ਇਹ ਤੁਸੀਂ ਲਾਇਆ ਉਹਨੇ ਕਿਹਾ ਜੀ ਅਸੀਂ ਪਿਛਲੇ ਪੈਸੇ ਤੁਹਾਨੂੰ ਪਾਤੇ ਵੀ ਉਹ ਗੱਲ ਕਰਨ ਦਾ ਮਤਲਬ ਆ ਵੀ ਬੰਦਾ ਸਿਕਿਉਰਿਟੀ ਵੀ ਨਹੀਂ ਕਰ ਸਕਦਾ ਉਹ ਫਿਰ ਸਾਡੀ ਹਕੂਮਤ ਉਹ ਕਹਿੰਦੇ ਵੀ ਆਖੇ ਜਿਹੜਾ 200 ਤੋਂ ਘੱਟ ਯੂਨਿਟ ਬਾਲੂਗਾ ਨਾ ਉਹਨੂੰ ਆਖੇ ਬਿੱਲ ਜ਼ਿਆਦਾ ਆਊਗਾ 28 ਰੁਪਏ ਯੂਨਿਟ ਦੇ ਹਿਸਾਬ ਨਾਲ ਤੇ ਜਿਹੜਾ 200 ਤੋਂ ਵੱਧ ਬਾਲੂਗਾ ਉਹਨੂੰ ਆਖੇ 26 ਰੁਪਏ ਦੇ ਹਿਸਾਬ ਨਾਲ ਅਸੀਂ ਬਿਜਲੀ ਦੇਵਾਂਗੇ ਤੇ ਜਦੋਂ ਸਰਦੀਆਂ ਸੀ ਜਿਹੜਾ 200 ਨੂੰ 1 ਯੂਨਿਟ ਕਰ ਲੈਂਦਾ ਸੀ ਉਹਨੂੰ ਉਹਦਾ ਬਿੱਲ 8500 ਰੁਪਈਆ ਤੇ ਜਿਹਦਾ 200 ਹੁੰਦਾ ਸੀ ਉਹਦਾ ਬਿੱਲ 3500 ਰੁਪਈਆ ਇਹ ਤਾਂ ਹਿਸਾਬ ਹੋ ਗਿਆ ਵੀ ਹੁਣ ਵਿਕਦੀ ਨਹੀਂ ਨਾ ਲਾਈਟ ਲੋਕਾਂ ਸੋਲਰ ਲਾ ਲੈਣ ਵਾਲੇ ਸਰਦੀਆਂ 'ਚ ਹੁਣ ਕੌਣ ਪੱਖਾ ਚਲਾ ਕੇ ਬਵੇ ਜਾਂ ਕੌਣ ਫਰਿੱਜ ਚਲਾ ਕੇ ਤੋਂ ਪਾਣੀ ਠੰਡਾ ਕਰਕੇ ਬਰਫ਼ ਜਮਾਵੇ ਜਾਂ ਏਸੀ ਚਲਾ ਕੇ ਕੌਣ ਬਵੇ ਵੀ ਉਹ ਜ਼ਿਆਦਾ ਵਿਕੇ ਤੇ 200 ਯੂਨਿਟ ਤੋਂ ਵੱਧ ਹੋਵੇ ਤੇ ਫਿਰ ਤੁਹਾਡੀ ਸਸਤੀ ਹੋਵੇ ਇਹ ਤਾਂ ਉਹ ਗੱਲ ਹੋ ਗਈ ਵੀ ਸਰਦੀਆਂ ਦੇ ਵਿੱਚ ਬਰਫ਼ ਵੇਚਣ ਵਾਲੀ ਗੱਲ ਹੋ ਗਈ ਵੀ ਭਾਈ ਅੱਗੇ 100 ਦੀ ਪੱਟੀ ਦਿੰਦੇ ਸੀ ਤੇ ਹੁਣ ਤੁਸੀਂ ਲਈ ਜਾਓ 100 ਦੀ ਲਈ ਜਾਓ ਤਾਂ 100 ਦੀ ਅਸੀਂ 1.5 ਪੱਟੀ ਦੇ ਦਿਆਂਗੇ ਇਦਾਂ ਦੇ ਕੰਮ ਨੇ ਅੱਜ ਕੱਲ੍ਹ ਨਾ ਉਹ ਮਸ਼ਹੂਰੀ ਆਈ ਇਹ ਤਾਂ ਉਹ ਹਿਸਾਬ ਬਣ ਗਿਆ ਕਿ ਉਹ ਮਸ਼ਹੂਰੀ ਆ ਰਹੀ ਹੋਵੇ ਟੀਵੀ ਦੇ ਉੱਤੇ ਬੰਦੇ ਬੈਠੇ ਘਰ ਵਾਲੇ ਬੈਠੇ ਵੇਖਣ ਹੈ ਵੀ ਇੱਕ ਐਸੀ ਸ਼ੈ ਆਈ ਆ ਵੀ ਜਿਹੜੀ ਤੁਸੀਂ ਪਾ ਲਓਗੇ ਨਾ ਤੇ ਤੁਹਾਨੂੰ ਕੋਈ ਵੇਖ ਨਹੀਂ ਸਕੂਗਾ ਵੀ ਉਹ ਬੜਾ ਉਹਦਾ ਰੌਲਾ ਪਾ ਗਿਆ ਵੀ ਐਵੇਂ ਹੋ ਗਈ ਵੀ ਯਾਨੀ ਆਪਦੀ ਸ਼ਾਇਦ ਦੀ ਤਾਰੀਫ ਕੀਤੀ ਗਿਆ ਵੀ ਕੋਈ ਤੁਹਾਨੂੰ ਵੇਖ ਨਹੀਂ ਸਕੇਗਾ ਸਾਡਾ ਦਾਵਾ ਜੇ ਅਗਰ ਤੁਹਾਨੂੰ ਕੋਈ ਵੇਖ ਜਾਵੇ ਸਾਨੂੰ ਜੁਰਮਾਨਾ ਕਰ ਦਿਆ ਜੇ ਤੁਹਾਡੇ ਦਿੱਤੇ ਹੋਏ ਪੈਸੇ ਵਾਪਸ ਅਸੀਂ ਤੁਹਾਨੂੰ 11 ਗੁਣਾ ਦੇਵਾਂਗੇ ਅਗਰ ਤੁਹਾਨੂੰ ਕੋਈ ਉਹ ਸ਼ਾਇਦ ਤੁਸੀਂ ਇਸਤੇਮਾਲ ਕਰੋ ਅਗਰ ਤੁਹਾਨੂੰ ਬੰਦਾ ਵੇਖ ਗਿਆ ਤਾਂ ਅਸੀਂ 11 ਗੁਣੇ ਪੈਸੇ ਵਾਪਸ ਕਰਾਂਗੇ ਉਹ ਕਿੰਨੇ ਦੀ ਉਹ 5000 ਦੀ ਉਹ ਸਾਡੇ ਇੱਥੇ ਬੰਦੇ ਨੇ ਮੰਗਾ ਲਈ ਉਹਨੂੰ ਫੋਨ ਕੀਤਾ ਬੀਬੀਆਂ ਨੇ ਟੀਵੀ ਤੋਂ ਵੇਖ ਕੇ ਤੇ ਉਹ ਐਡਰੈਸ ਲਿਖਾਇਆ ਵੀ ਉਹ ਕਿਹੜੀ ਐਸੀ ਸ਼ਾਇਦ ਤੁਹਾਨੂੰ ਪਤਾ ਬੀਬੀਆਂ ਜਿਹੜੀ ਹੁੰਦੀਆਂ ਨਾ ਇਹ ਥੋੜਾ ਵੱਧ ਸੋਚਦੀਆਂ ਉਹਨਾਂ ਨੇ ਦਬਾ ਦਬਾ ਮੰਗਾ ਲਈ ਵੀ ਜਦੋਂ ਅਸੀਂ ਪਾਵਾਂਗੇ ਸਾਨੂੰ ਕੋਈ ਵੇਖ ਨਹੀਂ ਸਕੂਗਾ ਵੀ ਕਿਹੜੀ ਸ਼ੈ ਅਸੀਂ ਜਿਹੜੀ ਇਸਤੇਮਾਲ ਕਰਾਂਗੇ ਸਾਨੂੰ ਕੋਈ ਵੇਖ ਨਹੀਂ ਸਕੂਗਾ ਉਹਨਾਂ ਨੇ ਫੋਨ ਕੀਤਾ ਉਹਨਾਂ ਨੇ ਕਿਹਾ ਜੀ 5000 ਰੁਪਏ ਇਸ ਨੰਬਰ ਤੇ ਭੇਜ ਦਿਓ ਉਹਨਾਂ ਨੇ 5000 ਉਹਦੇ ਤੇ ਭੇਜਤਾ ਤੇ ਉਹ ਦੂਸਰਾ ਤੀਸਰਾ ਦਿਨ ਹੋਇਆ ਤੇ ਉਹ ਬੂਹਾ ਖੜਕਿਆ ਤੇ ਜਾ ਕੇ ਬੂਹਾ ਖੋਲਿਆ ਕਿ ਅਸਲਾਮ ਵਾਲੇਕੁਮ ਸਲਾਮ ਆਖੇ ਆ ਲੋ ਡੱਬਾ ਜਨਾਬ ਡੱਬਾ ਦਿੱਤਾ ਉਹਨੂੰ ਟੂਟੇ ਪੰਡ ਭਲੇਟ ਕੇ ਪੈਕ ਕੀਤਾ ਹੋਇਆ ਸੀ ਉਹ ਲੈ ਕੇ ਅੰਦਰ ਉਹਨੇ ਆਪਣਾ ਬੈਠਾ ਮੋਟਰਸਾਈਕਲ ਤੇ ਜਿਹਦੇ ਤੇ ਆਇਆ ਸੀ ਉਹਦੇ ਤੇ ਬੈਠਾ ਤੇ ਉਹ ਚਲਾ ਗਿਆ ਤੇ ਉਹ ਬੜੇ ਰਾਜੀ ਹੋ ਕੇ ਉਹਨਾਂ ਨੇ ਡੱਬਾ ਜਿਹਾ ਖੋਲਿਆ ਨਾ ਯਕੀਨ ਕਰੋ ਕਿ ਉਹਨਾਂ ਦੇ ਨਾ ਵੇਖ ਕੇ ਤੋਸੇ ਉੱਡ ਗਏ ਤੇ ਉਹਨਾਂ ਨੇ ਆਖਿਆ ਵੀ ਉਹ ਇਹ ਸਾਡੇ ਨਾਲ ਇਹ ਕੁਛ ਹੋ ਗਿਆ ਉਹ ਡੱਬੇ ਦੇ ਵਿੱਚ ਕੀ ਸੀ ਉਹ ਡੱਬਾ ਖੋਲਦੇ ਵੇਖਿਆ ਉਹਨਾਂ ਨੇ ਡੱਬੇ ਦੇ ਵਿੱਚ ਹੋ ਗਿਆ ਬੁਰਖਾ ਕਾਲਾ ਬੁਰਖਾ ਟੋਪੀ ਵਾਲਾ ਤੇ ਉਹ ਅਖੇ ਕੱਪੜਾ ਸਵਾਇਆ ਤੇ ਉਹ 5-7 ਮੀਟਰ 10 ਮੀਟਰ 8 ਮੀਟਰ ਕੱਪੜਾ ਹੋਵੇ ਤੇ ਉਹਦਾ ਬੁਰਖਾ ਬਣਿਆ ਹੋਵੇ ਤੇ ਉਹਨਾਂ ਨੇ ਦਵਾ ਦਵਾ ਫੋਨ ਕੀਤਾ ਵਾਪਸ ਕੰਪਨੀ ਨੂੰ ਹੈਲੋ ਸਲਾਮ ਵਾਲੇਕੁਮ ਸਲਾਮ ਆਖੇ ਇਹ ਤਾਂ ਬੁਰਖਾ ਹੈ ਤੇ ਉਹਨੇ ਆਖਿਆ ਹਾਂ ਵੀ ਅਸੀਂ ਤੁਹਾਨੂੰ ਇਹੀ ਆਖਿਆ ਸੀ ਵੀ ਤੁਸੀਂ ਉਹਨੂੰ ਇਸਤੇਮਾਲ ਕਰੋਗੇ ਉਹਨੂੰ ਪਾ ਲਵੋਗੇ ਤੇ ਤੁਹਾਨੂੰ ਕੋਈ ਵੇਖ ਨਹੀਂ ਸਕੂਗਾ ਆਖੇ ਜੇ ਨਹੀਂ ਇਤਬਾਰ ਤੇ ਤੁਸੀਂ ਪਾ ਕੇ ਤੇ ਪੁੱਛੋ ਕਿਸੇ ਨੂੰ ਜੇ ਤੁਹਾਨੂੰ ਕੋਈ ਵੇਖ ਸਕਦਾ ਜਿਹੜਾ ਵੇਖੂਗਾ ਉਹਨੂੰ ਬੁਰਖਾ ਹੀ ਦਿਸੂਗਾ